ਜਿਵੇਂ ਸਪਰੇਅ ਦੇ ਨਾਲ ਘਾਹ ਮਰਨ ਦਿਆ, ਐਵੇਂ ਸਾਡੇ ਪੰਜਾਬੀਆਂ ਦਾ ਜ਼ਮੀਰ ਮਰ ਗਿਆ ਆ। ਜਿਵੇਂ ਸਪਰੇਅ ਘਾਹ ਮਰਨ ਦਈ ਆ, ਐਵੇਂ ਉਰਦੂ ਜ਼ੁਬਾਨ ਨੇ ਸਾਡੀ ਪੰਜਾਬੀ ਜ਼ੁਬਾਨ ਨੂੰ ਮਾਰਤਾ। ਅਤੇ ਅਸੀਂ ਏਡੇ ਬਗੈਰਤ ਲੋਕ ਹਾਂ, ਅਸੀਂ ਏਡੇ ਅਹਿਸਾਸੇ ਕਮਤਰੀ ਦੇ ਸ਼ਿਕਾਰ ਲੋਕ ਹਾਂ। ਅਸੀਂ ਆਪਦੀ ਮਾਂ ਬੋਲੀ ਛੱਡ ਕੇ, ਆਪਦੀ ਬੋਲੀ ਛੱਡ ਕੇ ਅਸੀਂ ਓਪਰੀ ਜ਼ੁਬਾਨ ਨੂੰ ਆਪਦੀ ਬੋਲੀ ਬਣਾ ਲਿਆ। ਜਿਹੜਾ ਸਾਡੇ 'ਚੋਂ 5-10 ਮਤਾ ਪੜ੍ਹ ਜਾਂਦਾ, ਉਹਦੀ ਕੋਸ਼ਿਸ਼ ਇਹ ਹੁੰਦੀ ਉਹਦੇ ਬਾਲ ਬੱਚੇ ਜਿਹੜੇ ਆ ਉਹ ਉਰਦੂ 'ਚ ਬੋਲਣ, ਉਹ ਇੰਗਲਿਸ਼ 'ਚ ਬੋਲਣ। ਇਹ ਕਿੱਡੀ ਵੱਡੀ ਸਾਡੀ ਨਲਾਇਕੀ ਆ, ਕਿੱਡੀ ਸਾਡੀ ਇਹ ਨਾਕਾਮੀ ਆ ਕਿ ਅਸੀਂ ਆਪਦੀ ਜਿਹੜੀ ਮਾਂ ਬੋਲੀ ਸੀ, ਆਪਦੇ ਮਾਂ ਪਿਓ ਦੀ ਜ਼ੁਬਾਨ ਸੀ, ਸਾਡੀ ਆਪਦੀ ਜ਼ੁਬਾਨ ਸੀ, ਸਾਡੇ ਵਡੇਰਿਆਂ ਦੀ ਜ਼ੁਬਾਨ ਸੀ, ਅਸੀਂ ਉਹਨੂੰ ਛੱਡ ਕੇ ਇੱਕ ਇਹੋ ਜਿਹੀ ਜ਼ੁਬਾਨ ਫੜ ਲਈ ਆ ਜਿਹੜੀ ਓਪਰੀ ਜ਼ੁਬਾਨ ਆ, ਜਿਹੜੀ ਸਾਡੇ ਮਾਂ ਪਿਓ ਦੀ ਜ਼ੁਬਾਨ ਨਹੀਂ ਸੀ। ਅਸੀਂ ਉਹ ਜ਼ੁਬਾਨ ਨੂੰ ਘਰਾਂ 'ਚ ਵਾੜ ਲਿਆ, ਆਪਦੇ ਅਸੀਂ ਬਾਲ ਬੱਚਿਆਂ ਨੂੰ ਉਹ ਜ਼ੁਬਾਨ ਸਿਖਾ ਰਹੇ ਹਾਂ, ਆਪਦੀ ਮਾਂ ਬੋਲੀ ਵੱਲ ਨਹੀਂ ਲੈ ਕੇ ਜਾ ਰਹੇ। ਅਸੀਂ ਆਪਦੀ ਜਿਹੜੀ ਮਾਂ ਬੋਲੀ ਵੱਲ ਸੀ ਉਹਦੇ ਵੱਲ ਲੈ ਕੇ ਤੇ ਕੀ ਜਾਣਾ, ਅਸੀਂ ਉਹਨੂੰ ਗਾਲ ਬਣਾ ਤਾ। ਅਸੀਂ ਆਪਦੀ ਮਾਂ ਬੋਲੀ ਨੂੰ ਗਾਲ ਦੇ ਨਾਲ ਮੁੰਸਲਿਕ ਕਰਤਾ। ਪੰਜਾਬੀ ਤਾਂ ਹੈ ਹੀ ਘਟੀਆ ਜ਼ੁਬਾਨ, ਇਹ ਤਾਂ ਪੇਂਡੂਆਂ ਦੀ ਜ਼ੁਬਾਨ ਆ। ਇਹ ਕਿਹੜਾ ਬੋਲੀ ਕਿ ਬੋਲਣ ਵਾਲੀ ਆ। ਉਰਦੂ ਬੇਟਾ ਬੋਲਾ ਕਰੋ, ਬੇਟਾ ਇੰਗਲਿਸ਼ ਬੋਲਾ ਕਰੋ। ਖੁਦਾ ਦਾ ਨਾਮ ਹੀ ਗੈਰਤ ਨੂੰ ਹੱਥ ਮਾਰੋ, ਉਹ ਸ਼ਰਮ ਖਾਓ।